ਆਵਾਜ਼ ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਕਰਤਾਰਪੁਰ ਤੇ ਅਣਪਛਾਤਿਆਂ ਵੱਲੋਂ ਹਮਲਾ। ਵਿਰੋਧੀ ਧੜੇ ਤੋਂ ਬੀਬੀ ਕਿਰਨਜੋਤ ਕੌਰ ਨੇ ਅਕਾਲੀ ਦਲ ਨੂੰ ਪੰਥਕ ਸਥਾਨਾਂ ਤੇ ਇਜਲਾਸ ਕਰਨ ਦੀ ਇਜਾਜ਼ਤ ਨਾ ਦੇਣ ਲਈ ਐਸਜੀਪੀਸੀ ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ। ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ ਸਰਕਾਰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ। ਤੇ ਗੱਡੀ ਚੋਂ ਨਿਕਲ ਕੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਦੌਰਾਨ ਜਦੋਂ ਉਹਨਾਂ ਨੇ ਸਾਡੀ ਗੱਡੀ ਰੋਕੀ, ਅਸੀਂ ਗੱਡੀ ਦੇ ਵਿੱਚੋਂ ਜਿੱਦਾਂ ਹੀ ਬਾਹਰ ਨਿਕਲੇ ਤੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਤੇ ਅਸੀਂ ਬੜੀ ਹੁਸ਼ਿਆਰੀ ਨਾਲ ਜਲਦੀ ਨਾਲ ਆਪਣੇ ਆਪ ਨੂੰ ਉੱਥੋਂ ਸੇਵ ਕਰਨਾ ਬਿਹਤਰ ਸਮਝਿਆ। ਮੈਂ ਆਪਣੇ ਸਾਥੀ ਨੂੰ ਕਿਹਾ ਕਿ ਫਟਾਫਟ ਗੱਡੀ ਦੇ ਵਿੱਚ ਵੜ। ਜਿੱਦਾਂ ਹੀ ਉਹ ਗੱਡੀ 'ਚ ਵੜੇ ਤੇ ਅਸੀਂ ਗੇਅਰ ਪਾ ਕੇ ਗੱਡੀ ਉੱਥੋਂ, ਕਿਉਂਕਿ ਸਾਡੇ ਸਾਈਡ ਤੇ ਥੋੜੀ ਜਿਹੀ ਸਪੇਸ ਸੀਗੀ, ਅਸੀਂ ਸਾਈਡ ਤਾਂ ਨਹੀਂ ਗੱਡੀ ਕਰਕੇ ਤੇ ਭਜਾ ਕੇ ਗੱਡੀ ਆਪਣੀ ਲੈ ਗਏ। ਜੇ ਅਸੀਂ ਵੀ ਆਪਣੇ ਆਪ ਨੂੰ ਇਸ ਕਦਰ ਇਹਨਾਂ ਸਿਚੁਏਸ਼ਨਸ ਨੂੰ ਫੇਸ ਕਰਦੇ ਹਾਂ ਤੇ ਜਿਹੜੀ ਆਮ ਜਨਤਾ, ਆਮ ਲੋਕ ਹੈ, ਉਹਨਾਂ ਦੇ ਹਾਲਾਤ ਕੀ ਬਣਨਗੇ। ਬੀਤੀ ਰਾਤ ਆਵਾਜ਼ ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਕਰਤਾਰਪੁਰ ਉੱਤੇ ਜਲੰਧਰ ਰੇਲਵੇ ਸਟੇਸ਼ਨ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਅੱਜ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਵਾਜ਼ ਕੌਮ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਸਾਥੀ ਜਸਵੰਤ ਸਿੰਘ ਬੀਤੀ ਰਾਤ ਆਪਣੇ ਰੈਸਟੋਰੈਂਟ ਤੋਂ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੇ ਸਨ। ਰਸਤੇ ਵਿੱਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਕੋਲ ਜਦੋਂ ਪਹੁੰਚੇ ਤਾਂ ਉੱਥੇ ਹਮਲਾਵਰਾਂ ਵੱਲੋਂ ਸਵਿਫਟ ਗੱਡੀ ਗਲਤ ਤਰੀਕੇ ਨਾਲ ਸੜਕ ਵਿੱਚ ਖੜੀ ਕੀਤੀ ਹੋਈ ਸੀ, ਜਿਸ ਕਰਕੇ ਆਪਸ ਵਿੱਚ ਕਹਾ-ਸੁਣੀ ਹੋਈ ਅਤੇ ਉਹਨਾਂ ਵਿਅਕਤੀਆਂ ਵੱਲੋਂ ਮਨਜੀਤ ਸਿੰਘ ਅਤੇ ਜਸਵੰਤ ਸਿੰਘ ਦੋਨਾਂ ਉੱਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ। ਮੌਕੇ ਤੇ ਦੋਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੱਲ ਅਸੀਂ ਸਾਡਾ ਇੱਕ ਰੈਸਟੋਰੈਂਟ ਹੈ ਮਾਡਲ ਟਾਊਨ ਦੇ ਵਿੱਚ, ਸਲਾਦ ਮਾਸਟਰ, ਉੱਥੇ ਅਸੀਂ ਕੰਮ ਕਰਦੇ। ਉੱਥੋਂ ਰਾਤ ਨੂੰ ਦੀ ਕਲੋਜ਼ਿੰਗ ਤੋਂ ਬਾਅਦ ਜਦੋਂ ਅਸੀਂ ਨਿਕਲੇ ਹਾਂ ਤੇ ਰੂਟੀਨ ਦੀ ਤਰ੍ਹਾਂ, ਕਿਉਂਕਿ ਮੇਰਾ ਘਰ ਕਰਤਾਰਪੁਰ ਹੈ ਤਾਂ ਮੈਂ ਉੱਧਰ ਜਾਣਾ ਸੀਗਾ ਤੇ ਮੇਰੇ ਸਾਥੀ ਨਾਲ ਜਸਵੰਤ ਸਿੰਘ ਜੀ ਮੇਰੇ ਨਾਲ ਸੀ। ਉਹਨਾਂ ਨੇ ਇੱਕ ਸਾਡੀ ਬ੍ਰਾਂਚ ਦੁਆਬਾ ਚੌਂਕ 'ਚ, ਉਹਨਾਂ ਨੇ ਉੱਥੇ, ਮੈਂ ਉਹਨਾਂ ਨੂੰ ਉੱਥੇ ਡ੍ਰੌਪ ਕਰਨਾ ਸੀ। ਜਦੋਂ ਅਸੀਂ ਇੱਥੋਂ ਨਿਕਲੇ ਹਾਂ ਤੇ ਕਿਉਂਕਿ ਸ਼ਹਿਰ ਦੇ ਵਿੱਚ ਦੀ ਜਾਣਾ ਸੀ, ਜਿੱਥੇ ਰੇਲਵੇ ਸਟੇਸ਼ਨ ਦਾ ਆਊਟਰ ਗੇਟ ਆ, ਉਸ ਗੇਟ ਦੇ ਲਾਗੇ ਆਸੇ-ਪਾਸੇ ਉਹ ਚਾਹ ਪਰੌਂਠਿਆਂ ਦੀਆਂ ਦੁਕਾਨਾਂ ਤੇ ਉਹ ਜਿਹੜੀ ਸੜਕ ਆ ਬਹੁਤ ਕੰਜਸਟਡ ਜਿਹੀ ਆ। ਅਗਰ ਦੋ ਗੱਡੀਆਂ ਉੱਥੇ ਲੱਗ ਜਾਣ ਬਰਾਬਰ ਤੇ ਤੀਜੀ ਗੱਡੀ ਦਾ ਲੰਘਣਾ ਜਾਂ ਲੋਕਾਂ ਦਾ ਲੰਘਣਾ ਉੱਥੋਂ ਦੀ ਮੁਸ਼ਕਲ ਹੋ ਜਾਂਦਾ। ਜਦੋਂ ਅਸੀਂ ਗਏ ਤੇ ਸਾਡੇ ਅੱਗੇ ਜਾਂਦੇ ਨੂੰ ਗੱਡੀ ਜਿਹੜੀ ਸੀਗੀ ਸੜਕ ਦੇ ਵਿੱਚ ਲਾ ਕੇ ਕੁਝ ਨੌਜਵਾਨ ਖੜੇ ਸੀ, ਜਿਹਦੇ ਕਰਕੇ ਆਮ ਲੋਕ ਵੀ ਹੋਰ ਵੀ ਪਰੇਸ਼ਾਨ ਹੋ ਰਹੇ ਸੀ। ਅਸੀਂ ਵੀ, ਸਾਨੂੰ ਵੀ ਥੋੜੀ ਦੇਰ ਰੁਕਣਾ ਪਿਆ। ਜੋ ਸਾਡੀ ਗੱਡੀ ਥੋੜੇ ਫਰਕ ਤੇ ਉਹਨਾਂ ਨਾਲ ਸੀਗੀ ਤੇ ਅਸੀਂ ਉਹਨਾਂ ਨੂੰ ਹੌਰਨ ਵੀ ਮਾਰੇ, ਪਰ ਉਹਨਾਂ ਨੇ ਕੋਈ ਉਸ ਚੀਜ਼ ਦੀ ਬੋਦਰ ਨਹੀਂ ਕੀਤਾ ਕਿ ਬੰਦੇ ਹੌਰਨ ਮਾਰ ਰਹੇ ਆ, ਲੋਕ ਪਰੇਸ਼ਾਨ ਹੋ ਰਹੇ ਆ। ਉਹ ਆਪਣਾ ਗੱਡੀ ਦੇ ਵਿੱਚ ਇੰਜੋਏ ਕਰਦੇ ਨੇ ਤੇ ਲੋਕਾਂ ਨੂੰ ਜਿੱਦਾਂ ਜਿੱਦਾਂ ਰਾਹ ਮਿਲਦਾ ਸੀਗਾ ਤੇ ਉਹ ਆਪਣੀ ਕਨਵੈਂਸ ਲੈ ਕੇ ਉੱਥੋਂ ਦੀ ਨਿਕਲਦੇ ਪਏ ਸੀ। ਸਾਨੂੰ ਵੀ ਜਦੋਂ ਸਪੇਸ ਮਿਲੀ ਅਸੀਂ ਉਹਨਾਂ ਦੇ ਕੋਲ ਦੀ ਨਿਕਲਣ ਲੱਗੇ ਤੇ ਮੈਂ ਦੇਖਿਆ ਕਿ ਉਹਨਾਂ ਦੀ ਜਿਹੜਾ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਆ ਉਹ ਡਾਊਨ ਆ ਤੇ ਮੈਂ ਸੋਚਿਆ ਕਿ ਮੈਂ ਵੀ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕਰਕੇ ਉਹਨੂੰ ਬੇਨਤੀ ਕਰਾਂ ਕਿ ਵੀਰੇ ਲੋਕ ਪਰੇਸ਼ਾਨ ਹੋ ਰਹੇ ਆ, ਇਹ ਕੋਈ ਪਾਰਕਿੰਗ ਦਾ ਏਰੀਆ ਤੇ ਹੈ ਨਹੀਂ, ਤੂੰ ਆਪਣੀ ਗੱਡੀ ਜਿਹੜੀ ਹੈਗੀ ਆ ਨਾਲ ਹੀ ਅੱਗੇ ਪਾਰਕਿੰਗ ਹੈ, ਤੂੰ ਪਾਰਕਿੰਗ ਚਲਾ ਲਾ। ਤੇ ਮੈਂ ਇੱਦਾਂ ਹੀ ਕੀਤਾ, ਮੈਨੂੰ ਕਿਹਾ ਵੀਰੇ ਕੋਈ ਪਰੇਸ਼ਾਨੀ ਹੋ ਰਹੀ ਲੋਕਾਂ ਨੂੰ, ਤੁਸੀਂ ਆਪਣੀ ਗੱਡੀ ਪਾਰਕਿੰਗ ਚਲਾ ਲਓ। ਤੇ ਉਹ ਕਹਿੰਦਾ ਬਾਬਾ ਇਹ ਤਾਂ ਗੱਡੀ ਇੱਥੇ ਇੱਦਾਂ ਰਹਿਣੀ ਆ, ਤੂੰ ਜੋ ਕਰਨਾ ਕਰ ਲਾ। ਤੇ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੂੰ ਕਿਹਾ ਵੀ ਇਹ ਬੰਦਿਆਂ ਦੇ ਹਾਲਾਤ ਗੱਲਬਾਤ ਕਰਨ ਵਾਲੇ ਨਹੀਂ ਆ ਤੇ ਆਪਾਂ ਇੱਥੋਂ ਚਲੀਏ। ਤੇ ਅਸੀਂ ਆਪਣੀ ਗੱਡੀ ਅੱਗੇ ਕਰ ਲਈ ਹੈ ਤੇ ਮੈਂ ਆਪਣੇ ਸਾਥੀ ਨੂੰ ਕਿਹਾ, ਮੈਂ ਕਿ ਇੱਕ ਵਾਰ ਇਹਨਾਂ ਦੀ ਗੱਡੀ ਦਾ ਨੰਬਰ ਨੋਟ ਕਰ ਲਓ ਤੇ ਆਪਣੇ ਕਿਤੇ ਕੰਮ ਆ ਸਕਦਾ। ਤੇ ਉਹਨਾਂ ਨੇ ਤਾਂ ਸ਼ੀਸ਼ੇ ਦੇ ਵਿੱਚ ਦੀ ਜਦੋਂ ਗੱਡੀ ਦਾ ਨੰਬਰ ਨੋਟ ਕੀਤਾ ਤੇ ਅਸੀਂ ਵਾਹਿਸ ਮੇਰਾ ਖਿਆਲ ਆ 20-30 ਫੁੱਟ ਅੱਗੇ ਗਏ ਹੋਵਾਂਗੇ ਤੇ ਉਹਨਾਂ ਨੇ ਪਿੱਛੋਂ ਗੱਡੀ ਲਿਆ ਕੇ ਦੁਬਾਰਾ ਫਿਰ ਸਾਡੀ ਗੱਡੀ ਦੇ ਅੱਗੇ ਲਿਆ ਕੇ ਖੜੀ ਕਰ ਦਿੱਤੀ ਤੇ ਗੱਡੀ ਚੋਂ ਨਿਕਲ ਕੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਦੌਰਾਨ ਜਦੋਂ ਉਹਨਾਂ ਨੇ ਸਾਡੀ ਗੱਡੀ ਰੋਕੀ, ਅਸੀਂ ਗੱਡੀ ਦੇ ਵਿੱਚੋਂ ਜਿੱਦਾਂ ਹੀ ਬਾਹਰ ਨਿਕਲੇ ਤੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ। ਪਹਿਲਾਂ ਲੈਫਟ ਸਾਈਡ ਤੇ ਜਸਵੰਤ ਸਿੰਘ ਨਹੀਂ ਸੀਗੇ, ਉਹਨਾਂ ਵੱਲ ਉਹ ਜਿਹਦੇ ਹੱਥ 'ਚ ਅਸਲਾ ਸੀਗਾ ਉਹਨੇ ਫਾਇਰਿੰਗ ਕੀਤੀ। ਬਾਅਦ ਚੋਂ ਮੇਰੀ ਸਾਈਡ ਤੇ ਆ ਕੇ ਮੇਰੇ ਤੇ ਉਹਨੇ ਫਾਇਰਿੰਗ ਕੀਤੀ, ਕਿਉਂਕਿ ਅਸੀਂ ਗੱਡੀ 'ਚ ਸੀ ਕਰਕੇ ਸਾਡਾ ਬਚਾਅ ਹੋ ਗਿਆ। ਗੱਡੀ ਦੀਆਂ ਡੋਰਾਂ ਨੇ ਸਾਨੂੰ ਇੱਕ ਤਰ੍ਹਾਂ ਨਾਲ ਕਵਰੇਜ ਥੋੜੀ ਜਿਹੀ ਦੇ ਦਿੱਤੀ ਤੇ ਉਹਦੇ ਕਰਕੇ, ਕਿਉਂਕਿ ਗੱਡੀ ਸਾਡੀ ਸਟਾਰਟ ਹੀ ਖੜੀ ਸੀਗੀ ਤੇ ਅਸੀਂ ਬੜੀ ਹੁਸ਼ਿਆਰੀ ਨਾਲ ਜਲਦੀ ਨਾਲ ਆਪਣੇ ਆਪ ਨੂੰ ਉੱਥੋਂ ਸੇਵ ਕਰਨਾ ਬਿਹਤਰ ਸਮਝਿਆ। ਮੈਂ ਆਪਣੇ ਸਾਥੀ ਨੂੰ ਕਿਹਾ ਕਿ ਫਟਾਫਟ ਗੱਡੀ ਦੇ ਵਿੱਚ ਵੜ। ਜਿੱਦਾਂ ਹੀ ਉਹ ਗੱਡੀ 'ਚ ਵੜੇ ਤੇ ਅਸੀਂ ਗੇਅਰ ਪਾ ਕੇ ਗੱਡੀ ਉੱਥੋਂ, ਕਿਉਂਕਿ ਸਾਡੇ ਸਾਈਡ ਤੇ ਥੋੜੀ ਜਿਹੀ ਸਪੇਸ ਸੀਗੀ, ਅਸੀਂ ਸਾਈਡ ਤਾਂ ਨਹੀਂ ਗੱਡੀ ਕਰਕੇ ਤੇ ਭਜਾ ਕੇ ਗੱਡੀ ਆਪਣੀ ਲੈ ਗਏ। ਥਾਣਾ ਰੇਲਵੇ ਸਟੇਸ਼ਨ ਵਿੱਚ ਇਸ ਦੀ FIR ਦਰਜ ਕਰ ਲਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਜਤਾਇਆ ਗਿਆ ਹੈ ਕਿ ਗੱਡੀ ਨੰਬਰ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ 112 ਨੰਬਰ ਦੇ ਉੱਤੇ ਕਾਲ ਕਰਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈਗੀ ਤੇ ਉਹਨਾਂ ਦੀ ਫਿਰ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ। ਅਸੀਂ ਦੁਬਾਰਾ ਥਾਣੇ ਆਏ ਹਾਂ, ਥਾਣੇ ਆ ਕੇ ਫਿਰ ਅਸੀਂ ਜਿਹੜੀ ਇਹ ਸਾਰੀ ਵਾਰਦਾਤ ਹੈਗੀ ਆ ਉਹ
SHO ਸਾਹਿਬ ਨੂੰ ਉੱਥੇ ਮੌਕੇ ਤੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਤੇ ਉਹਦੀ ਜਿਹੜੀ ਹੈਗੀ ਆ ਉਹ ਕੰਪਲੇਂਟ ਉੱਥੇ ਦਰਜ ਕਰਾਈ ਤੇ ਉਹ FIR ਕਟਵਾਈ। ਸਰਦਾਰ ਮਨਜੀਤ ਸਿੰਘ ਕਰਤਾਰਪੁਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦਾ ਪ੍ਰਬੰਧ ਚਲਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ। ਲਗਾਤਾਰ ਹੋ ਰਹੀਆਂ ਪੰਜਾਬ ਵਿੱਚ ਹਮਲੇ ਵਾਲੀਆਂ ਘਟਨਾਵਾਂ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ ਅਤੇ ਸਰਕਾਰਾਂ ਕੋਈ ਬਣਦਾ ਸਹਿਯੋਗ ਨਹੀਂ ਕਰ ਰਹੀਆਂ ਹਨ। ਤੇ ਸਰਕਾਰ ਕਿਉਂਕਿ ਸਿਲਵੱਟ ਕੇ ਸੁੱਤੀ ਪਈ, ਉਹ ਕੀ ਚਾਹੁੰਦੀ ਹੈ? ਇਹਦਾ ਮਤਲਬ ਸਰਕਾਰ ਆਪ ਚਾਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਪਹਿਲਾਂ ਹੀ ਕਲੰਕ ਜਿਹੜੀ ਆ ਕਰੰਟ ਜਿਹੜੀ ਸੱਤਾਧਾਰੀ ਧਿਰ ਹੈਗੀ ਆ ਉਹਦੇ ਮੱਥੇ ਤੇ ਇੰਨੇ ਕੁ ਲੱਗ ਚੁੱਕੇ ਕਿ ਮੈਨੂੰ ਲੱਗਦਾ ਕੋਈ ਜਗ੍ਹਾ ਨਹੀਂ ਬਚੀ ਹੋਣੀ ਹੁਣ ਤੱਕ ਕਲੰਕ ਲੱਗਣ ਦੀ। ਤੇ ਹੁਣ ਉਹ ਕਹਿੰਦੇ ਆ ਵੀ ਆਖਰੀ ਦਮ ਤੱਕ ਤੇ ਮੁੜ ਕੇ ਕਦੇ ਉਹਨਾਂ ਦਾ ਜਿਹੜਾ ਹੈਗਾ ਉਹ ਜ਼ਿਕਰ ਤੱਕ ਨਾ ਹੋਵੇ, ਇਦਾਂ ਦੇ ਹਾਲਾਤ ਬਣਾਉਣਾ ਚਾਹੁੰਦੇ ਜਾਂ ਉਹ ਲਾਂਤਾਂ ਖਾ ਕੇ ਜਾਣਾ ਚਾਹੁੰਦੇ ਆਖਰੀ ਸਮੇਂ ਦੇ ਵਿੱਚ। ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਬਹੁਤ ਜਲਦ ਕੋਈ ਸਖਤ ਕਦਮ ਚੱਕਣੇ ਚਾਹੀਦੇ ਆ। ਸਰਕਾਰ ਉਹਨਾਂ ਬੰਦਿਆਂ ਦੇ ਹੁਣ ਜਦੋਂ ਪੁਲਿਸ ਨੇ ਉੱਥੇ ਘਟਨਾ ਦੇ ਉੱਤੇ ਉਹ ਜਿਹੜੀਆਂ 2 ਗੋਲੀਆਂ ਚੱਲੀਆਂ ਉਹਨਾਂ ਦੇ ਖੋਲ ਬਰਾਮਦ ਕੀਤੇ ਆ ਤੇ ਉਹ 32 ਬੋਰ ਤੇ ਦੱਸਦੇ ਆ ਵੀ ਇਹ 32 ਬੋਰ ਆ, ਹੋ ਸਕਦਾ ਇਹ ਲਾਇਸੈਂਸੀ ਹਥਿਆਰ ਹੋਵੇ। ਬੀਬੀ ਕਿਰਨਜੋਤ ਕੌਰ SGPC ਮੈਂਬਰ ਵਿਰੋਧੀ ਧੜੇ ਨੇ SGPC ਦਫ਼ਤਰ ਦੇ ਬਾਹਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਮ ਤੇ ਦਫ਼ਤਰ SGPC ਵਿਖੇ ਇੱਕ ਮੰਗ ਪੱਤਰ ਦਿੱਤਾ ਹੈ ਕਿ 12 ਅਪ੍ਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਫ਼ਤਰ SGPC ਵਰਗੇ ਪੰਥਕ ਸਥਾਨ ਤੇ ਅਕਾਲੀ ਦਲ B ਧੜੇ ਨੂੰ ਆਪਣੇ ਇਜਲਾਸਾਂ ਦੀ ਆਗਿਆ ਨਾ ਦਿੱਤੀ ਜਾਵੇ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹਨ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦਾ ਬਾਦਲ ਧੜਾ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਚੁਣੌਤੀ ਦੇ ਰਿਹਾ ਹੈ। 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਵਿੱਚ ਸੁਖਬੀਰ ਬਾਦਲ ਦੇ ਧੜੇ ਨੇ ਲਗਾਤਾਰ ਇਹ ਗੱਲ ਆਖੀ ਹੈ ਕਿ ਜੇ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਕੇ ਅਕਾਲੀ ਦਲ ਦੀ ਭਰਤੀ ਕਰਨਗੇ ਤਾਂ ਭਰਤੀ ਨਿਜ਼ਾਮ ਉਹਨਾਂ ਦੀ ਮਾਨਤਾ ਰੱਦ ਕਰ ਦੇਵੇਗਾ। ਬਾਦਲ ਧੜੇ ਨੇ ਵਾਰ-ਵਾਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਮੀਡੀਆ ਵਿੱਚ ਐਲਾਨੀਆ ਤੌਰ ਤੇ ਕਿਹਾ ਕਿ ਉਹ ਭਰਤੀ ਹਕੂਮਤੀ ਸਿਸਟਮ ਤੋਂ ਆਪਣੀ ਮਾਨਤਾ ਤਾਂ ਹੀ ਬਚਾ ਸਕਦੇ ਹਨ ਜੇਕਰ ਅਕਾਲ ਤਖਤ ਸਾਹਿਬ ਦੇ ਹੁਕਮ ਨਾ ਮੰਨਣ। ਇਸ ਕਰਕੇ ਬਾਦਲ ਧੜੇ ਵਾਲਾ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਭਗੌੜਾ ਤੇ ਬਾਗੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਅਕਾਲੀ ਦਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਆਪਣੀ ਕੋਈ ਵੀ ਸਰਗਰਮੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਉਸ ਅਕਾਲੀ ਦਲ ਨੂੰ ਹੀ ਹੱਕ ਹੈ ਜਿਸ ਦੀ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅੱਗੇ ਨਤਮਸਤਕ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਖਿਲਾਫ ਪੂਰੀ ਤਰ੍ਹਾਂ ਡਟੇ ਬਾਦਲ ਧੜੇ ਨੂੰ ਸਿੱਖ ਸੰਸਥਾਵਾਂ ਅਤੇ ਕੌਮੀ ਇਮਾਰਤਾਂ ਵਰਤਣ ਦਾ ਹੱਕ ਮਿਲਿਆ ਰਿਹਾ ਤਾਂ ਇਹ ਇਤਿਹਾਸਕ ਕਲੰਕ ਹੋਵੇਗਾ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ ਸਰਕਾਰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਾਸਤੇ 12 ਅਪ੍ਰੈਲ ਨੂੰ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਸੰਸਦ ਮੈਂਬਰ ਰੰਧਾਵਾ ਨੇ ਪਹਿਲਾਂ ਵੀ ਇਸ ਬਾਰੇ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਅਤੇ ਅੰਦਰੂਨੀ ਚੋਣ ਪ੍ਰਕਿਰਿਆ ਵਿੱਚ ਤਕਨੀਕੀ ਤੇ ਵਿੱਤੀ ਗੜਬੜ ਹੋਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ 12 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਡੈਲੀਗੇਟ ਇਜਲਾਸ ਹੋਣਾ ਹੈ। ਰੰਧਾਵਾ ਨੇ ਪੱਤਰ ਵਿੱਚ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਪਲੈਕਸ ਵਿੱਚ ਪੈਂਦਾ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸੰਵਿਧਾਨ ਹੈ। ਸ਼੍ਰੋਮਣੀ ਕਮੇਟੀ ਦੀ ਹਦੂਦ ਵਿੱਚ ਧਾਰਮਿਕ ਸਥਾਨ ਤੇ ਡੈਲੀਗੇਟ ਇਜਲਾਸ ਕਰਨਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਪਾਰਦਰਸ਼ਤਾ ਨਾ ਹੋਣ ਸੰਬੰਧੀ ਵੀ ਉਂਗਲ ਚੁੱਕੀ ਹੈ। ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਅੱਜ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਅਟਾਰੀ ਸਰਹੱਦ ਲਈ ਰਵਾਨਾ ਹੋਇਆ। ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਜੰਗ ਬਹਾਦਰ ਸਿੰਘ ਕਰ ਰਹੇ ਹਨ। ਜਥੇ ਦੀ ਪਾਕਿਸਤਾਨ ਲਈ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, OSD ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਹਰਭਜਨ ਸਿੰਘ ਵਕਤਾ ਤੇ ਹੋਰਨਾਂ ਵੱਲੋਂ ਸਿਰੋਂ ਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਜਥਾ ਪਾਕਿਸਤਾਨ ਵਿਖੇ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 19 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ। ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ ਇਸ ਵਾਰ 7000 ਦੇ ਕਰੀਬ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ। ਪਾਕਿਸਤਾਨ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਲਈ ਸਿੱਖ ਸ਼ਰਧਾਲੂਆਂ ਨੂੰ 6700 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ, ਜੋ 50 ਸਾਲਾਂ ਵਿੱਚ ਪਹਿਲੀ ਵਾਰ ਦੋਹਾਂ ਦੇਸ਼ਾਂ ਵਿਚਾਲੇ ਹੋਈ ਸਹਿਮਤੀ ਤੋਂ ਵੱਧ ਹੈ। ਅੱਜ ਖਾਲਸਾ ਸਾਜਨਾ ਦਿਵਸ ਤੇ ਹਰ ਸਾਲ ਜਿਹੜਾ ਵਿਸ਼ੇਸ਼ ਜਥਾ ਉਹ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਭੇਜਿਆ ਜਾਂਦਾ। ਪਿਛਲੇ ਸਮੇਂ 'ਚ ਵੱਡੀ ਪੱਧਰ ਤੇ ਜਿਹੜੇ ਵੀਜ਼ੇ ਕੱਟੇ ਜਾਂਦੇ ਸੀ ਜਿਨ੍ਹਾਂ ਵਿੱਚ ਸਿੱਖਾਂ ਨੂੰ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਸੀ ਕਿਉਂਕਿ ਸਿੱਖ ਹਮੇਸ਼ਾ ਹੀ ਆਪਣੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਦਾਰ ਦਾ ਤੰਗ ਕਰਦਾ ਹੈ। ਪਰ ਇਸ ਵਾਰ ਮੈਂ
ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਵੈਸੀ ਦਾ ਮਾਨਯੋਗ ਪ੍ਰਧਾਨ ਸਾਹਿਬ ਨੂੰ ਧੰਨਵਾਦ ਕਰਦਾ, ਜਿਨ੍ਹਾਂ ਨੇ 100% ਵੀਜ਼ਾ ਦੇ ਕੇ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਦਾ ਮੌਕਾ ਦਿੱਤਾ। ਕਿਉਂਕਿ ਸਾਡਾ ਡੈਲੀਗੇਸ਼ਨ ਵੀ ਮਿਲ ਕੇ ਆਇਆ ਸੀ, ਜਿਨ੍ਹਾਂ ਨੇ ਸਾਡੀ ਉਦੋਂ ਮੰਗ ਸੀ ਕਿ ਵੱਧ ਤੋਂ ਵੱਧ ਜਿਹੜੇ ਉਹ ਸਿੱਖਾਂ ਨੂੰ ਵੀਜ਼ੇ ਦਿੱਤੇ ਜਾਣ, ਤਾਂ ਜੋ ਸਿੱਖ ਆਪਣੇ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰ ਸਕਣ। ਜਿਸ ਤਰ੍ਹਾਂ ਕਿ 5 ਉੱਥੇ ਅੰਮ੍ਰਿਤਸਰ ਚਾਰ ਲਈ ਕਕਾਰ ਭੇਜੇ ਜਾ ਰਹੇ ਨੇ, ਤੇ ਜਿਹੜਾ ਹੋਰ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਨੇ ਜਾਂ ਹੋਰ ਜਿਹੜਾ ਸਮਾਨ ਜਿਹੜਾ ਮੰਗ ਸੀ ਉਹ ਸਾਰੀ ਭੇਜ ਦਿੱਤੇ ਜਾਣ। ਧੰਨਵਾਦ ਜੀ। ਜਥਾ 19 ਤਰੀਕ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦਰਸ਼ਨ ਕਰਕੇ ਵਾਪਸ ਆਏਗਾ। ਇਹ ਅੱਜ ਅਸੀਂ ਸਾਰੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਜਾ ਕੇ ਬਾਘਾ ਬਾਰਡਰ ਦੇ ਰਾਹੀਂ ਅਸੀਂ ਪੰਜਾ ਸਾਹਿਬ ਵਿਖੇ ਜਾਵਾਂਗੇ, ਤੇ ਇੱਕ ਜਥਾ ਜਿਹੜਾ ਉਹਨਾਂ ਨੇ 2 ਪਾਸੇ ਜਥੇ ਵੰਡੇ ਨੇ, ਦੂਸਰਾ ਜਥਾ ਜਿਹੜਾ ਨਨਕਾਣਾ ਸਾਹਿਬ ਵਿਖੇ ਜਾਏਗਾ, ਤੇ ਉਸ ਤੋਂ ਬਾਅਦ ਜਿਹੜਾ ਪੰਜਾ ਸਾਹਿਬ ਤੋਂ ਚੱਲ ਪਏਗਾ ਵਾਪਸ ਨਨਕਾਣਾ ਸਾਹਿਬ ਨੂੰ, ਤੇ ਨਨਕਾਣਾ ਸਾਹਿਬ ਵਾਲਾ ਪੰਜਾ ਸਾਹਿਬ ਵੱਲ ਨੂੰ ਚੱਲ ਪਏਗਾ। ਇਸ ਤਰ੍ਹਾਂ ਕਰਕੇ ਜਥਾ ਪੂਰਾ ਇਕੱਠ ਹੋਣ ਕਰਕੇ, ਰਸ਼ ਹੋਣ ਕਰਕੇ, ਜ਼ਿਆਦਾ ਵਿਅਕਤੀ ਸ਼ਰਧਾਵਾਨ ਜਾਣ ਕਰਕੇ ਉਹ ਜਥੇ 2 ਪਾਸੇ ਉਹਨਾਂ ਨੇ ਵੰਡੇ ਨੇ। ਤੇ ਜਿਹੜਾ ਅੱਗੇ ਖਾਲਸਾ ਸਾਜਨਾ ਦਿਵਸ ਅਸੀਂ ਪੰਜਾ ਸਾਹਿਬ ਦੀ ਧਰਤੀ ਤੇ ਮਨਾਉਂਦੇ ਆ, ਐਤਕੀ ਜਿਹੜਾ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਸਾਰਾ ਹੀ ਸਮੂਹ ਜਿਹੜਾ ਹੈ ਇਹ ਖਾਲਸਾ ਸਾਜਨਾ ਦਿਵਸ ਮਨਾਏਗਾ। ਤੇ ਫਿਰ ਇੱਕ ਵਾਰ ਲੱਖ ਵਾਰ ਵਧਾਈਆਂ ਪੇਸ਼ ਕਰਦੇ ਆ ਸੰਗਤਾਂ ਨੂੰ, ਤੇ ਦੋਨੇ ਗਵਰਨਮੈਂਟਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਵੀਜ਼ੇ ਸਾਨੂੰ ਸਾਰੇ ਦਿੱਤੇ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਦਸਤਾਰ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਉਹਨਾਂ ਲਿਖਿਆ ਕਿ ਜੇਕਰ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਵੋ। ਜਦੋਂ ਮੇਰਾ ਪੁੱਤਰ ਇਹ ਸੱਚੀਆਂ ਗੱਲਾਂ ਸਟੇਜਾਂ ਤੇ ਕਰਦਾ ਸੀ ਤਾਂ ਬਹੁਤ ਸਾਰੇ ਲੋਕ ਉਸ ਦਾ ਵਿਰੋਧ ਕਰਦੇ ਸਨ, ਪਰ ਮੇਰਾ ਪੁੱਤਰ ਸੱਚ ਬੋਲਦਾ ਸੀ। ਅੱਜ ਮੇਰੇ ਪੁੱਤਰ ਦੀ ਤਸਵੀਰ ਤੋਂ ਦਸਤਾਰ ਹਟਾ ਕੇ ਸਿਰਫ ਦਸਤਾਰ ਦੀ ਹੀ ਨਹੀਂ ਸਗੋਂ ਪੰਜਾਬੀਅਤ ਦੀ ਵੀ ਬੇਅਦਬੀ ਕੀਤੀ ਗਈ ਹੈ। ਤੁਹਾਨੂੰ ਮਿਲੀ AI ਦੀ ਸਹੂਲਤ ਦੀ ਵਰਤੋਂ ਤੁਸੀਂ ਚੰਗੇ ਕੰਮ ਕਰਨ ਤੇ ਚੰਗੀਆਂ ਗੱਲਾਂ ਸਿੱਖਣ ਲਈ ਕਰੋ, ਤੇ ਮੇਰੇ ਪੁੱਤ ਦੀ ਮਰਨੀ ਦਾ ਮਖੌਲ ਬਣਾ ਕੇ ਮੇਰਾ ਦਿਲ ਦਿਖਾਉਣ ਵਾਲੇ ਉਹ ਲੋਕ ਜੋ ਇਹ ਸਭ ਕਰ ਰਹੇ ਹਨ, ਉਹਨਾਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ। ਜੇਕਰ ਸਾਡੀ ਬੇਨਤੀ ਕਰਨ ਤੇ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੇਰੇ ਪੁੱਤ ਨੇ ਜਿਉਂਦੇ ਜੀ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ ਹੈ। ਕਿਸੇ ਨੂੰ ਕੋਈ ਹੱਕ ਨਹੀਂ ਹੈ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਕਰਨ ਦਾ। ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਸਰਕਾਰ, ਅਸੀਂ ਆਪਣੀ ਜ਼ਮੀਨ ਦੀ ਰਾਖੀ ਲਈ ਆਖਰੀ ਸਾਹ ਤੱਕ, ਆਖਰੀ ਦਮ ਤੱਕ ਲੜਾਂਗੇ। ਲੜਾਈ ਜਾਰੀ ਹੈ। ਅਸੀਂ ਕੁਝ ਵੀ ਹੋ ਜਾਏ, ਜਾਨ ਚਲੀ ਜਾਏ, ਜ਼ਮੀਨ ਸਾਡੀ ਮਾਂ ਹੈ ਦੋਸਤੋ, ਮਾਂ। ਅਸੀਂ ਮਾਂ ਨਹੀਂ ਜਾਣ ਦਿਆਂਗੇ ਕਿਸੇ ਕੀਮਤ ਦੇ ਉੱਤੇ। ਸਾਡਾ ਪੁੱਤਾਂ ਦਾ ਫਰਜ਼ ਬਣਦਾ ਹੈ ਆਪਣਾ ਆਖਰੀ ਸਾਹ, ਖੂਨ ਦਾ ਆਖਰੀ ਕਤਰਾ ਲਾ ਦਈਏ ਤਾਂ ਕਿ ਸਾਡੀ ਮਾਂ ਵੱਲ ਕੋਈ ਅੱਖ ਪੱਟ ਕੇ ਵੇਖ ਨਾ ਸਕੇ। ਅੰਮ੍ਰਿਤਸਰ ਮਹਾਪੰਚਾਇਤ ਵਿੱਚ ਪਹੁੰਚੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 19 ਤਰੀਕ ਨੂੰ ਕਿਸਾਨਾਂ ਨਾਲ ਸਰਕਾਰ ਨੇ ਮੀਟਿੰਗ ਮਗਰੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਵੱਡਾ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਕਿਹਾ ਕਿ ਇਹ ਮਹਾਪੰਚਾਇਤਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅੰਦੋਲਨ ਬਾਰੇ ਦੱਸਣਾ ਚਾਹੁੰਦੇ ਹਾਂ। ਇਹ ਸਰਕਾਰਾਂ ਨੇ ਸਾਡੇ ਨਾਲ ਲੂੰਬੜ ਚਾਲ ਖੇਡੀ ਹੈ। ਸਰਕਾਰ ਸਾਡੇ ਨਾਲ ਚਲਾਕੀ ਦੇ ਨਾਲ, ਹੇਰਾ ਫੇਰੀ ਦੇ ਨਾਲ ਸਾਡਾ ਮੋਰਚਾ ਉਖਾੜ ਗਈ। ਦੇਖੋ, ਲਗਭਗ 40 ਸਾਲ ਦਾ ਤਜਰਬਾ ਹੋ ਗਿਆ, ਕਦੇ ਇਹੋ ਜਿਹਾ ਹੋਇਆ ਨਹੀਂ ਕਿ ਇੱਕ ਪਾਸੇ ਮੀਟਿੰਗਾਂ ਦਾ ਦੌਰ ਚੱਲਦਾ ਹੋਵੇ ਤੇ ਦੂਜੇ ਪਾਸੇ ਸਰਕਾਰ ਮੋਰਚਿਆਂ ਤੇ ਹਮਲਾ ਕਰੇ। ਇਹ ਕਦੇ ਨਹੀਂ ਹੋਇਆ, ਪਹਿਲੀ ਵਾਰੀ ਹੋਇਆ ਕਿ ਵੀ ਮੋਰਚਾ ਉਖੜ ਗਿਆ। ਹੁਣ ਪਤਾ ਨਹੀਂ ਕੀ ਹੋਊਗਾ। ਮੋਰਚਾ ਪਿਆਰਿਓ ਲੜਨਾ ਹੈ, ਜਵਾਕ ਬਚਾਉਣੇ ਆ, ਨੂੰਹਾਂ ਤੇ ਧੀਆਂ ਦੀ ਇੱਜ਼ਤ ਬਚਾਉਣੀ ਆ ਆਪਾਂ। ਇਹ ਤਾਂ ਹੀ ਬਚਣੀ ਹੈ ਜੇ ਜ਼ਮੀਨ ਰਹੀ ਆਪਣੇ ਕੋਲ। ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ, ਤਕੜੇ ਹੋਇਓ। ਡੱਲੇਵਾਲ ਨੇ ਕਿਹਾ ਕਿ ਸਾਡਾ ਅੰਦੋਲਨ ਖਤਮ ਨਹੀਂ ਹੋਇਆ। ਅੰਦੋਲਨ ਉਦੋਂ ਖਤਮ ਹੁੰਦੇ ਹਨ ਜਦੋਂ ਮੰਗਾਂ ਨੂੰ ਭੁਲਾ ਦਿੱਤਾ ਜਾਵੇ। ਸਰਕਾਰ ਨੇ ਸਾਡਾ ਮੋਰਚਾ ਜ਼ਰੂਰ ਚੁਕਵਾ ਦਿੱਤਾ ਹੈ ਪਰ ਅਸੀਂ ਹਾਰ ਨਹੀਂ ਮੰਨੀ। ਡੱਲੇਵਾਲ ਨੇ ਕਿਹਾ ਕਿ ਇਹ ਮੋਰਚਾ ਚੁਕਵਾਉਣ ਵਿੱਚ ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰ ਤਿੰਨੋਂ ਸ਼ਾਮਿਲ ਸਨ। ਇਹ ਠੀਕ ਹੈ, ਆਪਾਂ ਸਾਰੇ ਵਿਸ ਗਏ। ਆਪਾਂ ਸਰਕਾਰ ਤੇ ਵਿਸ਼ਵਾਸ ਕਰ ਬੈਠੇ ਕਿ ਜਦੋਂ ਗੱਲਬਾਤ ਦਾ ਦੌਰ ਸ਼ੁਰੂ ਹੋ ਜੇ ਉਦੋਂ ਸਰਕਾਰ ਐਡੇ ਘਟੀਆ ਕੰਮ ਨਹੀਂ ਕਰ ਸਕਦੀ, ਪਰ ਸਰਕਾਰ ਨੇ ਉਹ ਘਟੀਆ ਕੰਮ ਕੀਤਾ। ਪਰ ਦੋਸਤੋ ਠੀਕ ਹੈ, ਸਰਕਾਰਾਂ ਕੋਲੇ ਤਾਕਤਾਂ ਨੇ, ਉਹਨਾਂ ਕੋਲੇ ਫੋਰਸਾਂ ਨੇ, ਉਹ ਬਹੁਤ ਕੁਝ ਕਰ ਸਕਦੇ ਨੇ।
ਪਰ ਮੋਰਚਾ ਚੁਕਾ ਸਕਦੇ ਨੇ। ਸਾਡੇ ਅੰਦਰੋਂ ਸਾਡੇ ਬੱਚਿਆਂ ਪ੍ਰਤੀ ਜਿਹੜਾ ਸਾਡਾ ਅੰਦਰਲਾ ਤੇਹ ਹੈ, ਮੋਹ ਹੈ, ਜਿਹੜਾ ਜ਼ਮੀਨ ਨਾਲ ਸਾਡਾ ਲਗਾਅ ਹੈ, ਉਹ ਸਾਡਾ ਕੋਈ ਤੋੜ ਨਹੀਂ ਸਕਦਾ। ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਸਰਕਾਰ, ਅਸੀਂ ਆਪਣੀ ਜ਼ਮੀਨ ਦੀ ਰਾਖੀ ਲਈ ਆਖਰੀ ਸਾਹ ਤੱਕ, ਆਖਰੀ ਦਮ ਤੱਕ ਉਹ ਲੜਾਈ ਜਾਰੀ ਹੈ। ਉਹਨਾਂ ਨੇ ਇੱਕ ਥਾਂ 'ਤੇ ਤਾਂ ਸਾਡਾ ਮੋਰਚਾ ਖੇਡਤਾ, ਉਦੋਂ ਵੱਡੇ ਵੱਡੇ ਇਕੱਠ ਅੱਜ 9ਵੇਂ 10ਵੇਂ ਥਾਂ 'ਤੇ ਹੋਇਆ ਹੈ। ਅੱਗੇ ਹਰਿਆਣੇ ਵਾਲਿਆਂ ਨੇ ਇਕੱਠ ਕਰਨੇ ਨੇ, ਰਾਜਸਥਾਨ ਵਾਲਿਆਂ ਨੇ ਇਕੱਠ ਕਰਨੇ ਨੇ, ਤਮਿਲਨਾਡੂ ਤੋਂ ਸੁਨੇਹਾ ਆਇਆ, ਉਹ ਕਹਿੰਦੇ ਅਸੀਂ ਵੱਡੀ ਕਿਸਾਨ ਪੰਚਾਇਤ ਕਰਨੀ ਹੈ, ਸਾਡੇ ਕੋਲ ਆਓ। ਇਹਦਾ ਮਤਲਬ ਪੂਰੇ ਭਾਰਤ ਦੇ ਵਿੱਚ ਇਹ ਮੋਰਚਾ ਸ਼ੁਰੂ ਹੋ ਗਿਆ, ਮੋਰਚਾ ਚੱਲ ਪਿਆ। ਸੋ ਇਸ ਕਰਕੇ ਦਿਲ ਨਹੀਂ ਛੱਡਣਾ। ਸਾਡੀ ਜ਼ਮੀਨ 'ਤੇ ਵੱਡਾ ਹਮਲਾ ਹੈ। ਅਸੀਂ ਕੁਛ ਵੀ ਹੋ ਜੇ, ਜਾਨ ਚਲੀ ਜਾਏ, ਜ਼ਮੀਨ ਸਾਡੀ ਮਾਂ ਹੈ ਦੋਸਤੋ, ਮਾਂ। ਅਸੀਂ ਮਾਂ ਨਹੀਂ ਜਾਣ ਦਿਆਂਗੇ ਕਿਸੇ ਕੀਮਤ ਦੇ ਉੱਤੇ। ਇਸ ਮਾਂ ਦੀ ਰਾਖੀ ਲਈ ਸਾਡਾ ਪੁੱਤਾਂ ਦਾ ਫਰਜ਼ ਬਣਦਾ ਹੈ ਆਪਣਾ ਆਖਰੀ ਸਾਹ, ਖੂਨ ਦਾ ਆਖਰੀ ਕਤਰਾ ਲਾ ਦਈਏ ਤਾਂ ਕਿ ਸਾਡੀ ਮਾਂ ਵੱਲ ਕੋਈ ਅੱਖ ਪੱਟ ਕੇ ਵੇਖ ਨਾ ਸਕੇ।